ਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜੋ ਕੈਨੇਡਾ ਤੇ ਯੂਐਸਏ ਦੇ ਵਿੱਚ ਕਨਫਲਿਕਟ ਚੱਲ ਰਿਹਾ ਹੈਗਾ, ਕੈਨੇਡਾ ਵਾਲਿਆਂ ਨੇ ਆਲਰੇਡੀ 41 ਦੇ ਕਰੀਬ ਆਪਣੇ ਜਿਹੜੇ ਡਿਪਲੋਮੈਟਸ ਕੈਨੇਡਾ ਆ ਤੇ ਉਹ ਇੰਡੀਆ ਦੇ ਵਿੱਚ ਯੂਐਸ ਚ ਨਹੀਂ। ਹਾਂ, ਕੈਨੇਡਾ ਤੇ ਇੰਡੀਆ ਦੇ ਵਿੱਚ। ਸੋ ਕੈਨੇਡਾ ਵਾਲਿਆਂ ਨੇ ਆਲਰੇਡੀ 41 ਦੇ ਕਰੀਬ ਜਿਹੜੇ ਆਪਣੇ ਕੌਂਸੂਲੇਟ ਆ ਉੱਥੋਂ ਇੰਡੀਆ ਤੋਂ ਕੱਢ ਲਏ ਸੀ। ਅੱਜ ਪ੍ਰੈਸ ਰਿਲੀਜ਼ ਕੀਤੀ ਗਈ ਆ ਹਾਈ ਕਮਿਸ਼ਨ ਆਫ ਇੰਡੀਆ ਓਟਾਵਾ ਵੱਲੋਂ, ਕੈਨੇਡਾ ਵੱਲੋਂ। ਉਹਨਾਂ ਨੇ ਇਹਦੇ 'ਚ ਇਹ ਕਿਹਾ ਵੀ ਦੁਬਾਰਾ ਕੀ ਫੇਰ ਹੁਣ ਜਿਹੜੇ ਲੋਕ ਇੰਡੀਆ ਜਾਣਾ ਚਾਹੁੰਦੇ ਆ ਉਹਨਾਂ ਨੂੰ ਵੀਜ਼ੇ ਸ਼ੁਰੂ ਕਰ ਦਿੱਤੇ ਜਾਣਗੇ। ਕਹਿੰਦੇ ਵੀ ਪਹਿਲਾਂ ਇੱਕ ਸਿਕਿਉਰਿਟੀ ਤੇ ਸੇਫਟੀ ਦਾ ਕੰਸਰਨ ਸੀਗਾ, ਉਹਦੇ ਕਰਕੇ ਟੈਂਪਰੇਰੀਲੀ ਵੀਜ਼ਾ ਸਰਵਿਸ ਬੰਦ ਕੀਤੇ ਗਏ ਸੀ। ਇਹਨਾਂ ਦਾ ਵਿਰੋਧ ਬਹੁਤ ਹੋਇਆ ਸੀ ਪੂਰੀ ਦੁਨੀਆ ਦੇ ਵਿੱਚ ਵੀ ਬੰਦ ਤਾਂ ਕੈਨੇਡਾ ਨੂੰ ਕਰਨੇ ਚਾਹੀਦੇ ਸੀ, ਬੰਦ ਉੱਧਰ ਇੰਡੀਆ ਵਾਲਿਆਂ ਨੇ ਕਰਤੇ। ਸੋ ਹੁਣ ਉਹਨਾਂ ਨੇ ਇਹ ਕਿਹਾ ਵੀ ਸਿਕਿਉਰਿਟੀ ਸਿਚੁਏਸ਼ਨ ਦੀ ਕੰਡੀਸ਼ਨ ਨੂੰ ਲੈ ਕੇ ਸਾਰਾ ਕੁਛ ਸਹੀ ਹੋਣ ਤੋਂ ਬਾਅਦ ਹੁਣ ਜੋ ਵੀਜ਼ਾ ਸਰਵਿਸਿਜ਼ ਆ ਉਹ ਅਕਤੂਬਰ 26, 2023 ਤੋਂ ਦੁਬਾਰਾ ਕੀ ਫਿਰ ਸ਼ੁਰੂ ਕਰ ਦਿੱਤੀਆਂ ਜਾਣਗੀਆਂ, ਜਿਨ੍ਹਾਂ ਦੇ ਵਿੱਚ ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ, ਮੈਡੀਕਲ ਵੀਜ਼ਾ, ਕਾਨਫਰੰਸ ਵੀਜ਼ਾ। ਸੋ ਸਾਰੀਆਂ ਇਹ ਸਰਵਿਸਿਜ਼ ਕੈਨੇਡਾ ਦੇ ਵਿੱਚ ਜੋ ਇੰਡੀਆ ਦਾ ਕੌਂਸੂਲੇਟ ਜਨਰਲ ਹੈਗਾ, ਹਾਈ ਕਮਿਸ਼ਨ ਆਫ ਇੰਡੀਆ, ਉਹਨਾਂ ਨੇ ਪ੍ਰੈਸ ਰਿਲੀਜ਼ ਦੇ ਥਰੂ ਦੱਸਿਆ। ਜੀ ਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜੋ ਕੈਨੇਡਾ ਤੇ ਯੂਐਸਏ ਦੇ ਵਿੱਚ ਕਨਫਲਿਕਟ ਚੱਲ ਰਿਹਾ ਹੈਗਾ, ਕੈਨੇਡਾ ਵਾਲਿਆਂ ਨੇ ਆਲਰੇਡੀ 41 ਦੇ ਕਰੀਬ ਆਪਣੇ ਜਿਹੜੇ ਡਿਪਲੋਮੈਟਸ ਕੈਨੇਡਾ ਆ ਤੇ ਉਹ ਇੰਡੀਆ ਦੇ ਵਿੱਚ ਯੂਐਸ ਚ ਨਹੀਂ। ਹਾਂ, ਕੈਨੇਡਾ ਤੇ ਇੰਡੀਆ ਦੇ ਵਿੱਚ। ਸੋ ਕੈਨੇਡਾ ਵਾਲਿਆਂ ਨੇ ਆਲਰੇਡੀ 41 ਦੇ ਕਰੀਬ ਜਿਹੜੇ ਆਪਣੇ ਕੌਂਸੂਲੇਟ ਆ ਉੱਥੋਂ ਇੰਡੀਆ ਤੋਂ ਕੱਢ ਲਏ ਸੀ। ਅੱਜ ਪ੍ਰੈਸ ਰਿਲੀਜ਼ ਕੀਤੀ ਗਈ ਆ ਹਾਈ ਕਮਿਸ਼ਨ ਆਫ ਇੰਡੀਆ ਓਟਾਵਾ ਵੱਲੋਂ, ਕੈਨੇਡਾ ਵੱਲੋਂ। ਉਹਨਾਂ ਨੇ ਇਹਦੇ 'ਚ ਇਹ ਕਿਹਾ ਵੀ ਦੁਬਾਰਾ ਕੀ ਫੇਰ ਹੁਣ ਜਿਹੜੇ ਲੋਕ ਇੰਡੀਆ ਜਾਣਾ ਚਾਹੁੰਦੇ ਆ ਉਹਨਾਂ ਨੂੰ ਵੀਜ਼ੇ ਸ਼ੁਰੂ ਕਰ ਦਿੱਤੇ ਜਾਣਗੇ। ਕਹਿੰਦੇ ਵੀ ਪਹਿਲਾਂ ਇੱਕ ਸਿਕਿਉਰਿਟੀ ਤੇ ਸੇਫਟੀ ਦਾ ਕੰਸਰਨ ਸੀਗਾ, ਉਹਦੇ ਕਰਕੇ ਟੈਂਪਰੇਰੀਲੀ ਵੀਜ਼ਾ ਸਰਵਿਸ ਬੰਦ ਕੀਤੇ ਗਏ ਸੀ। ਇਹਨਾਂ ਦਾ ਵਿਰੋਧ ਬਹੁਤ ਹੋਇਆ ਸੀ ਪੂਰੀ ਦੁਨੀਆ ਦੇ ਵਿੱਚ ਵੀ ਬੰਦ ਤਾਂ ਕੈਨੇਡਾ ਨੂੰ ਕਰਨੇ ਚਾਹੀਦੇ ਸੀ, ਬੰਦ ਉੱਧਰ ਇੰਡੀਆ ਵਾਲਿਆਂ ਨੇ ਕਰਤੇ। ਸੋ ਹੁਣ ਉਹਨਾਂ ਨੇ ਇਹ ਕਿਹਾ ਵੀ ਸਿਕਿਉਰਿਟੀ ਸਿਚੁਏਸ਼ਨ ਦੀ ਕੰਡੀਸ਼ਨ ਨੂੰ ਲੈ ਕੇ ਸਾਰਾ ਕੁਛ ਸਹੀ ਹੋਣ ਤੋਂ ਬਾਅਦ ਹੁਣ ਜੋ ਵੀਜ਼ਾ ਸਰਵਿਸਿਜ਼ ਆ ਉਹ ਅਕਤੂਬਰ 26, 2023 ਤੋਂ ਦੁਬਾਰਾ ਕੀ ਫਿਰ ਸ਼ੁਰੂ ਕਰ ਦਿੱਤੀਆਂ ਜਾਣਗੀਆਂ, ਜਿਨ੍ਹਾਂ ਦੇ ਵਿੱਚ ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ, ਮੈਡੀਕਲ ਵੀਜ਼ਾ, ਕਾਨਫਰੰਸ ਵੀਜ਼ਾ। ਸੋ ਸਾਰੀਆਂ ਇਹ ਸਰਵਿਸਿਜ਼ ਕੈਨੇਡਾ ਦੇ ਵਿੱਚ ਜੋ ਇੰਡੀਆ ਦਾ ਕੌਂਸੂਲੇਟ ਜਨਰਲ ਹੈਗਾ, ਹਾਈ ਕਮਿਸ਼ਨ ਆਫ ਇੰਡੀਆ, ਉਹਨਾਂ ਨੇ ਪ੍ਰੈਸ ਰਿਲੀਜ਼ ਦੇ ਥਰੂ ਦੱਸਿਆ। ਜੀ ਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜੋ ਕੈਨੇਡਾ ਤੇ ਯੂਐਸਏ ਦੇ ਵਿੱਚ ਕਨਫਲਿਕਟ ਚੱਲ ਰਿਹਾ ਹੈਗਾ, ਕੈਨੇਡਾ ਵਾਲਿਆਂ ਨੇ ਆਲਰੇਡੀ 41 ਦੇ ਕਰੀਬ ਆਪਣੇ ਜਿਹੜੇ ਡਿਪਲੋਮੈਟਸ ਆ ਕੈਨੇਡਾ ਤੇ ਉਹ ਇੰਡੀਆ ਦੇ ਵਿੱਚ ਯੂਐਸ ਚ ਨਹੀਂ। ਹਾਂ, ਕੈਨੇਡਾ ਤੇ ਇੰਡੀਆ ਦੇ ਵਿੱਚ। ਸੋ ਕੈਨੇਡਾ ਵਾਲਿਆਂ ਨੇ ਆਲਰੇਡੀ 41 ਦੇ ਕਰੀਬ ਜਿਹੜੇ ਆਪਣੇ ਕੌਂਸੂਲੇਟ ਆ ਉੱਥੋਂ ਇੰਡੀਆ ਤੋਂ ਕੱਢ ਲਏ ਸੀ। ਅੱਜ ਪ੍ਰੈਸ ਰਿਲੀਜ਼ ਕੀਤੀ ਗਈ ਆ ਹਾਈ ਕਮਿਸ਼ਨ ਆਫ ਇੰਡੀਆ ਓਟਾਵਾ ਵੱਲੋਂ, ਕੈਨੇਡਾ ਵੱਲੋਂ। ਉਹਨਾਂ ਨੇ ਇਹਦੇ 'ਚ ਇਹ ਕਿਹਾ ਵੀ ਦੁਬਾਰਾ ਕੀ ਫੇਰ ਹੁਣ ਜਿਹੜੇ ਲੋਕ ਇੰਡੀਆ ਜਾਣਾ ਚਾਹੁੰਦੇ ਆ ਉਹਨਾਂ ਨੂੰ ਵੀਜ਼ੇ ਸ਼ੁਰੂ ਕਰ ਦਿੱਤੇ ਜਾਣਗੇ। ਕਹਿੰਦੇ ਵੀ ਪਹਿਲਾਂ ਇੱਕ ਸਿਕਿਉਰਿਟੀ ਤੇ ਸੇਫਟੀ ਦਾ ਕੰਸਰਨ ਸੀਗਾ, ਉਹਦੇ ਕਰਕੇ ਟੈਂਪਰੇਰੀਲੀ ਵੀਜ਼ਾ ਸਰਵਿਸ ਬੰਦ ਕੀਤੇ ਗਏ ਸੀ। ਇਹਨਾਂ ਦਾ ਵਿਰੋਧ ਬਹੁਤ ਹੋਇਆ ਸੀ ਪੂਰੀ ਦੁਨੀਆ ਦੇ ਵਿੱਚ ਵੀ ਬੰਦ ਤਾਂ ਕੈਨੇਡਾ ਨੂੰ ਕਰਨੇ ਚਾਹੀਦੇ ਸੀ, ਬੰਦ ਉੱਧਰ ਇੰਡੀਆ ਵਾਲਿਆਂ ਨੇ ਕਰਤੇ। ਸੋ ਹੁਣ ਉਹਨਾਂ ਨੇ ਇਹ ਕਿਹਾ ਵੀ ਸਿਕਿਉਰਿਟੀ ਸਿਚੁਏਸ਼ਨ ਦੀ ਕੰਡੀਸ਼ਨ ਨੂੰ ਲੈ ਕੇ ਸਾਰਾ ਕੁਛ ਸਹੀ ਹੋਣ ਤੋਂ ਬਾਅਦ ਹੁਣ ਜੋ ਵੀਜ਼ਾ ਸਰਵਿਸਿਜ਼ ਆ ਉਹ ਅਕਤੂਬਰ 26, 2023 ਤੋਂ ਦੁਬਾਰਾ ਕੀ ਫਿਰ ਸ਼ੁਰੂ ਕਰ ਦਿੱਤੀਆਂ ਜਾਣਗੀਆਂ, ਜਿਨ੍ਹਾਂ ਦੇ ਵਿੱਚ ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ, ਮੈਡੀਕਲ ਵੀਜ਼ਾ, ਕਾਨਫਰੰਸ ਵੀਜ਼ਾ। ਸੋ ਸਾਰੀਆਂ ਇਹ ਸਰਵਿਸਿਜ਼ ਕੈਨੇਡਾ ਦੇ ਵਿੱਚ ਜੋ ਇੰਡੀਆ ਦਾ ਕੌਂਸੂਲੇਟ ਜਨਰਲ ਹੈਗਾ, ਹਾਈ ਕਮਿਸ਼ਨ ਆਫ ਇੰਡੀਆ, ਉਹਨਾਂ ਨੇ ਪ੍ਰੈਸ ਰਿਲੀਜ਼ ਦੇ ਥਰੂ ਦੱਸਿਆ। ਜੀ